ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਹ ਰੂਸ ਤੇ ਯੂਕਰੇਨ ਨੂੰ ਲੈ ਕੇ ਆ। ਯੂਕਰੇਨ ਦੇ ਦੁਆਰਾ ਲਗਾਤਾਰ ਕਾਬੂ ਜਿਹੜਾ ਆ, ਵਾਪਸੀ ਜਿਹੜੇ ਹਮਲੇ ਆ ਰੂਸ ਦੇ ਦੁਆਰਾ ਰੂਸ ਦੇ ਉੱਤੇ ਕੀਤੇ ਜਾ ਰਹੇ ਆ। ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇੱਕ ਟਾਈਮ ਦੇ ਉੱਤੇ ਯੂਕਰੇਨ ਦਾ ਹੀ ਜਿਹੜਾ ਉਹ ਹਿੱਸਾ ਆ, ਪਰ ਰੂਸੀ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਉੱਤੇ ਆਕੂਪੇਸ਼ਨ ਕੀਤੀ ਸੀ। 60,000 6,000 ਸੌਰੀ ਸਕੇਅਰ ਕਿਲੋਮੀਟਰ, ਜਾਂ ਰਫਲੀ ਕਹਿ ਲਓ ਵੀ 2300 ਸਕੇਅਰ ਮੀਲ ਦਾ ਜਿਹੜਾ ਇਲਾਕਾ ਹੈ, ਯੂਕਰੇਨ ਨੇ ਮੁੜ ਦੁਬਾਰਾ ਆਪਣੇ ਕਬਜ਼ੇ ਅਧੀਨ ਲੈ ਲਿਆ ਆ। ਪ੍ਰੈਜ਼ੀਡੈਂਟ ਜ਼ੇਲੈਂਸਕੀ ਯੂਕਰੇਨ ਦੇ, ਉਸਨੇ ਇਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਆਪਣੇ ਉਹਨਾਂ ਨੇ ਕਿਹਾ ਵੀ ਸਾਡੀ ਟਰੂਪਸ ਦੀ ਜਿਹੜੀ ਮੂਵਮੈਂਟ ਆ ਲਗਾਤਾਰ ਅੱਗੇ ਵਧਣ ਦਾ ਉਹ ਸਿਲਸਿਲਾ ਜਿਹੜਾ ਉਹ ਜਾਰੀ ਆ। ਕੱਲ ਦੀਆਂ ਖਬਰਾਂ ਇਹ ਆ ਰਹੀਆਂ ਆ ਵੀ ਰੂਸੀ ਫੌਜੀ ਆਪਣੇ ਹਥਿਆਰ ਸਿੱਟ ਕੇ, ਬਖਤਰਬੰਦ ਗੱਡੀਆਂ ਵੀ ਛੱਡ ਕੇ, ਇੱਥੋਂ ਤੱਕ ਵੀ ਕਈ ਥਾਵਾਂ ਦੇ ਉੱਤੇ ਟੈਂਕ ਛੱਡ ਕੇ ਵੀ ਉਧਰੋਂ ਭੱਜ ਰਹੇ ਨੇ। ਸੋ ਰੂਸ ਨੂੰ ਇਸ ਟਾਈਮ ਇੱਕ ਵੱਡੇ ਝਟਕੇ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਹੁਣ ਤੱਕ ਯੂਐਨ ਦੇ ਮੁਤਾਬਕ 5827 5827 ਲੋਕ ਯੂਕਰੇਨ ਦੇ ਵਿੱਚ ਮਰ ਚੁੱਕੇ ਨੇ। ਇਹ ਸਿਵਿਲੀਅਨ ਡੈਥਸ ਜਿਹੜੀਆਂ ਆ ਉਹ ਦੱਸੀਆਂ ਜਾ ਰਹੀਆਂ ਆ, ਤੇ 8421 ਲੋਕਾਂ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ ਆ, ਜਦੋਂ ਰੂਸ ਨੇ 24 ਫਰਵਰੀ ਤੋਂ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਆ। ਅਮਰੀਕਨ ਜਿਹੜੇ ਐਨਾਲਿਸਿਸ ਕਰਦੇ ਨੇ, ਯੂਐਸ ਐਨਾਲਿਸਿਸ ਜਿਹੜੇ ਆ ਕਰ ਰਹੇ ਨੇ, ਉਹਨਾਂ ਨੇ ਕਿਹਾ ਵੀ ਰੂਸੀ ਇਸ ਟਾਈਮ ਪ੍ਰੋਬਲਮ ਦੇ ਵਿੱਚ ਆ। ਦ ਰਸ਼ੀਅਨਸ ਆਰ ਇਨ ਟਰਬਲ। ਯੂਕਰੇਨ ਦੇ ਲਗਾਤਾਰ ਗੇਨਸ ਜਿਹੜੇ ਹੋ ਰਹੇ, ਵਾਧਾ ਜਿਹੜਾ ਹੋ ਰਿਹਾ ਆ, ਉਸ ਦੇ ਨਾਲ ਯੂਕਰੇਨ ਦਾ ਮਨੋਬਲ ਤਾਂ ਜ਼ਰੂਰ ਜਿਹੜਾ ਉਤਾਹ ਆ, ਰੂਸ ਦਾ ਜਿਹੜਾ ਮਨੋਬਲ, ਜਿਹੜਾ ਵਿਸ਼ਵਾਸ ਆ, ਉਹ ਕਿਤੇ ਨਾ ਕਿਤੇ ਡਿੱਗ ਰਿਹਾ ਆ। ਉਧਰ ਪ੍ਰੈਜ਼ੀਡੈਂਟ ਪੁਤਿਨ ਰੂਸ ਦਾ, ਉਹ ਜਿਹੜੇ ਆ ਉਹਨੇ ਰੀਇਨਫੋਰਸਮੈਂਟਸ ਆ ਉਹਨੂੰ ਆਰਡਰ ਕੀਤਾ ਆ। ਅਜੇ ਕੁਛ ਮੇ ਵੀ ਮਹੀਨਾ ਪਹਿਲਾਂ ਜਾਂ ਕੁਛ ਵੀਕ ਪਹਿਲਾਂ ਵਲਾਦੀਮੀਰ ਪੁਤਿਨ ਨੇ ਇਹ ਐਲਾਨ ਕੀਤਾ ਸੀਗਾ ਵੀ 1 ਲੱਖ ਤਕਰੀਬਨ ਹੋਰ ਫੌਜੀ ਆ ਯੂਕਰੇਨ ਦੇ ਵਿੱਚ ਰੂਸ ਦੁਆਰਾ ਜਿਹੜਾ ਉਹ ਘੱਲਿਆ ਜਾਵੇਗਾ। ਸੋ ਇਹ ਜਿਹੜਾ ਹੁਣ ਦੇਖੋ ਕੀ ਹੁੰਦਾ ਆ। ਯੂਕਰੇਨ ਦੀ ਮਿਲਟਰੀ ਨੇ ਜਿਹੜਾ ਖਾਰਕੀਵ ਦਾ ਜਿਹੜਾ ਇਲਾਕਾ ਆ, ਉਸ ਦਾ ਕਾਫੀ ਹਿੱਸਾ ਜਿਹੜਾ ਮੁੜ ਆਪਣੇ ਕਬਜ਼ੇ ਅਧੀਨ ਲੈ ਲਿਆ ਹੈਗਾ ਆ, ਤੇ ਰੂਸ ਦੇ ਦੁਆਰਾ ਜਿਹੜਾ ਪੁੱਲ ਬੈਕ ਕੀਤਾ ਜਾ ਰਿਹਾ, ਛੱਡ ਕੇ ਜਾ ਰਹੇ ਆ, ਉਹ ਇੱਕ ਸਾਰਿਆਂ ਨੂੰ ਹੀ ਬੜੇ ਅਚੰਭੇ ਵਾਂਗੂ ਦੇਖਣ ਨੂੰ ਮਿਲ ਰਿਹਾ ਆ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਆ ਉਹ ਰੂਸ ਤੇ ਯੂਕਰੇਨ ਨੂੰ ਲੈ ਕੇ ਆ। ਯੂਕਰੇਨ ਦੇ ਦੁਆਰਾ ਲਗਾਤਾਰ ਕਾਬੂ ਜਿਹੜਾ ਆ, ਵਾਪਸੀ ਜਿਹੜੇ ਹਮਲੇ ਆ ਰੂਸ ਦੇ ਦੁਆਰਾ ਰੂਸ ਦੇ ਉੱਤੇ ਕੀਤੇ ਜਾ ਰਹੇ ਆ, ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਇੱਕ ਟਾਈਮ ਦੇ ਉੱਤੇ ਯੂਕਰੇਨ ਦਾ ਹੀ ਜਿਹੜਾ ਉਹ ਹਿੱਸਾ ਆ, ਪਰ ਰੂਸੀ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਉੱਤੇ ਆਕੂਪੇਸ਼ਨ ਕੀਤੀ ਸੀ। 60,000 6,000 ਸੌਰੀ ਸਕੇਅਰ ਕਿਲੋਮੀਟਰ, ਜਾਂ ਰਫਲੀ ਕਹਿ ਲਓ ਵੀ 2300 ਸਕੇਅਰ ਮੀਲ ਦਾ ਜਿਹੜਾ ਇਲਾਕਾ ਹੈ, ਯੂਕਰੇਨ ਨੇ ਮੁੜ ਦੁਬਾਰਾ ਆਪਣੇ ਕਬਜ਼ੇ ਅਧੀਨ ਲੈ ਲਿਆ ਆ। ਪ੍ਰੈਜ਼ੀਡੈਂਟ ਜ਼ੇਲੈਂਸਕੀ ਯੂਕਰੇਨ ਦੇ, ਉਸਨੇ ਇਹ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਆਪਣੇ ਉਹਨਾਂ ਨੇ ਕਿਹਾ ਵੀ ਸਾਡੀ ਟਰੂਪਸ ਦੀ ਜਿਹੜੀ ਮੂਵਮੈਂਟ ਆ ਲਗਾਤਾਰ ਅੱਗੇ ਵਧਣ ਦਾ ਉਹ ਸਿਲਸਿਲਾ ਜਿਹੜਾ ਉਹ ਜਾਰੀ ਆ। ਕੱਲ ਦੀਆਂ ਖਬਰਾਂ ਇਹ ਆ ਰਹੀਆਂ ਆ ਵੀ ਰੂਸੀ ਫੌਜੀ ਆਪਣੇ ਹਥਿਆਰ ਸਿੱਟ ਕੇ, ਬਖਤਰਬੰਦ ਗੱਡੀਆਂ ਵੀ ਛੱਡ ਕੇ, ਇੱਥੋਂ ਤੱਕ ਵੀ ਕਈ ਥਾਵਾਂ ਦੇ ਉੱਤੇ ਟੈਂਕ ਛੱਡ ਕੇ ਵੀ ਉਧਰੋਂ ਭੱਜ ਰਹੇ ਨੇ। ਸੋ ਰੂਸ ਨੂੰ ਇਸ ਟਾਈਮ ਇੱਕ ਵੱਡੇ ਝਟਕੇ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਆ। ਹੁਣ ਤੱਕ ਯੂਐਨ ਦੇ ਮੁਤਾਬਕ 5827 5827 ਲੋਕ ਯੂਕਰੇਨ ਦੇ ਵਿੱਚ ਮਰ ਚੁੱਕੇ ਨੇ। ਇਹ ਸਿਵਿਲੀਅਨ ਡੈਥਸ ਜਿਹੜੀਆਂ ਆ ਉਹ ਦੱਸੀਆਂ ਜਾ ਰਹੀਆਂ ਆ, ਤੇ 8421 ਲੋਕਾਂ ਨੂੰ ਸੱਟਾਂ ਜਿਹੜੀਆਂ ਉਹ ਲੱਗੀਆਂ ਆ, ਜਦੋਂ ਰੂਸ ਨੇ 24 ਫਰਵਰੀ ਤੋਂ ਯੂਕਰੇਨ ਦੇ ਉੱਤੇ ਹਮਲਾ ਕਰ ਦਿੱਤਾ ਆ। ਅਮਰੀਕਨ ਜਿਹੜੇ ਐਨਾਲਿਸਿਸ ਕਰਦੇ ਨੇ, ਯੂਐਸ ਐਨਾਲਿਸਿਸ ਜਿਹੜੇ ਆ ਕਰ ਰਹੇ ਨੇ, ਉਹਨਾਂ ਨੇ ਕਿਹਾ ਵੀ ਰੂਸੀ ਇਸ ਟਾਈਮ ਪ੍ਰੋਬਲਮ ਦੇ ਵਿੱਚ ਆ। ਦ ਰਸ਼ੀਅਨਸ ਆਰ ਇਨ ਟਰਬਲ। ਯੂਕਰੇਨ ਦੇ ਲਗਾਤਾਰ ਗੇਨਸ ਜਿਹੜੇ ਹੋ ਰਹੇ, ਵਾਧਾ ਜਿਹੜਾ ਹੋ ਰਿਹਾ ਆ, ਉਸ ਦੇ ਨਾਲ ਯੂਕਰੇਨ ਦਾ ਮਨੋਬਲ ਤਾਂ ਜ਼ਰੂਰ ਜਿਹੜਾ ਉਤਾਹ ਆ, ਰੂਸ ਦਾ ਜਿਹੜਾ ਮਨੋਬਲ, ਜਿਹੜਾ ਵਿਸ਼ਵਾਸ ਆ, ਉਹ ਕਿਤੇ ਨਾ ਕਿਤੇ ਡਿੱਗ ਰਿਹਾ ਆ। ਉਧਰ ਪ੍ਰੈਜ਼ੀਡੈਂਟ ਪੁਤਿਨ ਰੂਸ ਦਾ, ਉਹ ਜਿਹੜੇ ਆ ਉਹਨੇ ਰੀਇਨਫੋਰਸਮੈਂਟਸ ਆ ਉਹਨੂੰ ਆਰਡਰ ਕੀਤਾ ਆ। ਅਜੇ ਕੁਛ ਮੇ ਵੀ ਮਹੀਨਾ ਪਹਿਲਾਂ ਜਾਂ ਕੁਛ ਵੀਕ ਪਹਿਲਾਂ ਵਲਾਦੀਮੀਰ ਪੁਤਿਨ ਨੇ ਇਹ ਐਲਾਨ ਕੀਤਾ ਸੀਗਾ ਵੀ 1 ਲੱਖ ਤਕਰੀਬਨ ਹੋਰ ਫੌਜੀ ਆ ਯੂਕਰੇਨ ਦੇ ਵਿੱਚ ਰੂਸ ਦੁਆਰਾ ਜਿਹੜਾ ਉਹ ਘੱਲਿਆ ਜਾਵੇਗਾ। ਸੋ ਇਹ ਜਿਹੜਾ ਹੁਣ ਦੇਖੋ ਕੀ ਹੁੰਦਾ ਆ। ਯੂਕਰੇਨ ਦੀ ਮਿਲਟਰੀ ਨੇ ਜਿਹੜਾ ਖਾਰਕੀਵ ਦਾ ਜਿਹੜਾ ਇਲਾਕਾ ਆ,
ਉਸ ਦਾ ਕਾਫ਼ੀ ਹਿੱਸਾ ਜਿਹੜਾ ਮੁੜ ਆਪਣੇ ਕਬਜ਼ੇ ਅਧੀਨ ਲੈ ਲਿਆ ਹੈਗਾ ਆ ਤੇ ਰੂਸ ਦੇ ਦੁਆਰਾ ਜਿਹੜਾ ਪੁੱਲ ਬੈਕ ਕੀਤਾ ਜਾ ਰਿਹਾ, ਛੱਡ ਕੇ ਜਾ ਰਹੇ ਆ, ਉਹ ਇੱਕ ਸਾਰਿਆਂ ਨੂੰ ਹੀ ਬੜੇ ਅਚੰਭੇ ਵਾਂਗੂ ਦੇਖਣ ਨੂੰ ਮਿਲ ਰਿਹਾ ਆ।